ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਅਸੀਂ ਓਵਰਥਿੰਕ ਕਿਉਂ ਕਰਨੇ ਆ, ਜ਼ਿਆਦਾ ਕਿਉਂ ਸੋਚਨੇ ਆ। ਇਹਦੀ ਮੈਂ ਸਭ ਤੋਂ ਵੱਡੀ ਵਜ੍ਹਾ ਦੱਸਾਂਗਾ ਤਾਂ ਕਿ ਤੁਹਾਨੂੰ ਓਵਰਥਿੰਕਿੰਗ ਤੇ ਕੰਟਰੋਲ ਕਰਨਾ ਆਸਾਨ ਹੋ ਜਾਏ। ਲੋਕ ਅਕਸਰ ਕੀ ਕਰਦੇ ਨੇ ਕਿ ਜਦੋਂ ਵੀ ਉਹਨਾਂ ਨੂੰ ਕਿਸੇ ਮਸਲੇ ਤੇ ਇੱਕ ਸੋਚ ਆਉਂਦੀ ਹੈ ਨਾ, ਤੇ ਉਹ ਜ਼ਿਆਦਾ ਸੋਚਣ ਲੱਗ ਜਾਂਦੇ, ਉਹਦੇ ਨਾਲ ਹੱਲ ਦੀ ਤਰਫ ਜਾਂਦੇ ਨੇ, ਨਾ ਉਹਦੀ ਵਜ੍ਹਾ ਦੀ ਤਰਫ ਜਾਂਦੇ ਨੇ। ਸਿਰਫ ਉਸ ਮਸਲੇ ਨੂੰ ਜਦੋਂ ਸੋਚਦੇ ਜੇ ਨਾ, ਫਿਰ ਤੁਸੀਂ ਬਾਰ-ਬਾਰ ਸੋਚਣ ਲੱਗ ਜਾਓਗੇ। ਇਹਨੂੰ ਅਸੀਂ ਓਵਰ ਥਿੰਕਿੰਗ ਕਹਿੰਦੇ ਹਾਂ। ਔਰ ਇਹਦੀ ਸਭ ਤੋਂ ਜਿਹੜੀ ਵੱਡੀ ਵਜ੍ਹਾ ਹੈ ਨਾ, ਜਿਸ ਮਸਲੇ ਤੇ ਅਸੀਂ ਬਾਰ-ਬਾਰ ਸੋਚਨੇ ਆ ਨਾ, ਉਹ ਮਸਲਾ ਸਾਨੂੰ ਕਲੀਅਰ ਨਹੀਂ ਹੁੰਦਾ, ਉਹਦੇ ਤੇ ਕਲੈਰਿਟੀ ਨਹੀਂ ਹੁੰਦੀ। ਅਗਰ ਤੁਹਾਨੂੰ ਮਸਲੇ ਤੇ ਕਲੈਰਿਟੀ ਹੋ ਜਾਏ ਨਾ, ਤੁਸੀਂ ਬਾਰ-ਬਾਰ ਨਹੀਂ ਸੋਚੋਗੇ। ਯਾਨੀ ਕਿ ਜੋ ਵੀ ਤੁਹਾਡੀ ਜ਼ਿੰਦਗੀ 'ਚ ਮਸਲਾ ਚੱਲ ਰਿਹਾ ਨਾ, ਉਹਦੇ ਤੇ ਸੋਚਣ ਦੀ ਬਜਾਏ ਉਹਨੂੰ ਪਹਿਲੇ ਕਲੀਅਰ ਕਰ ਲਓ। ਕਲੀਅਰ ਇੰਜ ਕਰੋ ਜਿਵੇਂ 2 ਜਮਾ 2 4 ਹੁੰਦੇ ਨੇ ਨਾ। ਅਗਰ ਤੁਹਾਨੂੰ ਮਸਲੇ ਤੇ ਇੰਨਾ ਹੀ ਯਕੀਨ ਹੋਏ ਤੇ ਤੁਸੀਂ ਦੁਬਾਰਾ ਨਹੀਂ ਸੋਚੋਗੇ। ਯਾਨੀ ਕਿ ਉਸ ਮਸਲੇ ਦੇ ਵਿੱਚ ਕੋਈ ਅਨਰਿਜ਼ੋਲਵ ਚੀਜ਼ ਹੁੰਦੀ, ਉਹਨੂੰ ਇੱਕ ਸਾਈਡ ਤੇ, ਪਹਿਲੇ ਮਸਲੇ ਨੂੰ ਇੱਕ ਸਾਈਡ ਤੇ ਲਾ ਲਓ, ਤੁਹਾਨੂੰ ਸੋਚ ਦੁਬਾਰਾ ਨਹੀਂ ਆਏਗੀ। ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ। ਫਰਜ਼ ਕਰੋ ਜਿਵੇਂ ਤੁਸੀਂ ਆਪਣੇ ਪੈਸੇ ਜਿਹੜੇ ਨੇ ਬੈਂਕ 'ਚ ਜਮ੍ਹਾਂ ਕਰਾ ਦਿੱਤੇ ਨੇ। ਜਦੋਂ ਤੁਸੀਂ ਬੈਂਕ 'ਚ ਜਮ੍ਹਾਂ ਕਰਾ ਦਿੰਦੇ ਜੇ, ਤੁਹਾਨੂੰ ਕਦੀ ਡਰ ਹੋਇਆ ਕਿ ਮੇਰੇ ਪੈਸੇ ਕੋਈ ਚੋਰੀ ਕਰ ਲਏਗਾ? ਇਹਦਾ ਮਤਲਬ ਤੁਸੀਂ ਕਮ ਸੇ ਕਮ ਬੈਂਕ 'ਚ ਪੈਸੇ ਪਏ ਨੇ ਤੇ ਨਹੀਂ ਸੋਚੋਗੇ, ਬਾਰ-ਬਾਰ ਨਹੀਂ ਸੋਚੋਗੇ ਕਿ ਮੇਰੇ ਪੈਸੇ ਕਿਤੇ ਚਲੇ ਜਾਏ, ਕਿਉਂਕਿ ਇਹ ਮਸਲਾ ਕਲੀਅਰ ਹੋ ਗਿਆ। ਹਾਂ, ਅਗਰ ਉਹੀ ਤੁਸੀਂ ਪੈਸੇ ਕਿਸੇ ਐਸੀ ਜਗ੍ਹਾ ਤੇ ਰੱਖੇ ਨੇ, ਘਰ ਰੱਖੇ ਨੇ, ਕਿਸੇ ਦੋਸਤ ਕੋਲ ਰੱਖੇ ਨੇ, ਤੁਹਾਨੂੰ ਜ਼ਰੂਰ ਸੋਚ ਆਏਗੀ ਬਾਰ-ਬਾਰ, ਕਿਤੇ ਉਹ ਖਰਚ ਨਾ ਕਰ ਲੈ, ਕਿਤੇ ਘਰੋਂ ਕੋਈ ਚੁੱਕ ਨਾ ਲੈ। ਇਹਦਾ ਮਤਲਬ ਹੈ ਕਿ ਤੁਹਾਨੂੰ ਓਵਰ ਥਿੰਕਿੰਗ ਕਦੀ ਵੀ ਨਹੀਂ ਆਏਗੀ ਅਗਰ ਤੁਸੀਂ ਮਸਲੇ ਨੂੰ ਬਿਲਕੁਲ ਕਲੀਅਰ ਕਰ ਲਓ। ਤਾਂ ਸਭ ਤੋਂ ਵੱਡਾ ਮਸਲਾ ਜਿਹੜਾ ਨਾ ਓਵਰ ਥਿੰਕਿੰਗ ਦਾ ਇਹੀ ਹੁੰਦਾ ਹੈ ਕਿ ਚੀਜ਼ਾਂ ਕਲੀਅਰ ਨਹੀਂ ਹੁੰਦੀਆਂ। ਓਵਰ ਥਿੰਕਿੰਗ ਦਾ ਇਲਾਜ ਸਿਰਫ ਔਰ ਸਿਰਫ ਹੈ ਕਿ ਆਪਣੇ ਮਸਲੇ ਨੂੰ ਕਲੀਅਰ ਕਰ ਲਓ। ਚਾਹੇ ਉਹਦਾ ਹੱਲ ਨਿਕਲੇ ਜਾਂ ਨਾ ਨਿਕਲੇ, ਤੁਹਾਨੂੰ ਐਟਲੀਸਟ ਪਤਾ ਹੋਏਗਾ ਕਿ ਹੱਲ ਹੋ ਸਕਦਾ ਜਾਂ ਨਹੀਂ ਹੋ ਸਕਦਾ। ਇੰਨੀ ਸੈਟਿਸਫੈਕਸ਼ਨ ਵੀ ਬਹੁਤ ਹੈ, ਕਿਉਂਕਿ ਅਗਰ ਹੱਲ ਨਹੀਂ ਹੈ ਨਾ, ਤੇ ਫਿਰ ਤੁਸੀਂ ਸੋਚੋਗੇ ਨਹੀਂ ਵੀ ਇਹ ਤਾਂ ਹੱਲ ਹੋ ਹੀ ਨਹੀਂ ਸਕਦਾ। ਹਾਂ, ਅਗਰ ਹੱਲ ਹੈ ਤੇ ਫਿਰ ਉਹਦਾ ਹੱਲ ਕਰ ਲਓ। ਇਹੀ ਮਸਲਾ, ਤੇ ਤੁਹਾਨੂੰ ਓਵਰ ਥਿੰਕਿੰਗ ਨਹੀਂ ਹੋਏਗੀ। ਇਹ ਟਰਾਈ ਕਰਕੇ ਦੇਖੋ, ਇਨਸ਼ਾਅੱਲਾ ਤੁਹਾਡੀ ਓਵਰ ਥਿੰਕਿੰਗ ਜਿਹੜੀ ਹੈ ਨਾ, ਉਹ ਕੰਟਰੋਲ ਹੋ ਜਾਏਗੀ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਵੇਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਦੱਸੋ। ਇਨਸ਼ਾਅੱਲਾ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦਿਆਂਗਾ। ਜਜ਼ਾਕ ਅੱਲਾ।